सलाम अलैकुम वीरो। पिछले 2 महीने तो मैं गायब हाँ। तुम सोचते होवोगे मैं कित्थे गया, पर कुछ ऐसी मुसीबत 'ਚ ਪਿਆ कि ਜਿਹੜੀ ਦੱਸਣੀ ਵੀ ਔਖੀ ਤੇ ਲੁਕਾਉਣੀ ਵੀ ਔਖੀ। ਮੈਂ ਇਹਦੇ ਬਾਰੇ 'ਚ ਬਾਅਦ 'ਚ ਦੱਸਾਂਗਾ। ਫਿਲਹਾਲ ਤੇ ਇੰਨਾ ਹੀ ਸਮਝ ਲਓ ਕਿ ਇੱਕ ਵੱਡੀ ਵਿਪਤਾ ਹੈ ਜਿਹਦੇ 'ਚ ਮੈਂ ਪਿਆ ਹੋਇਆ, ਔਰ ਉਹ ਜਦੋਂ ਨਿਬੜ ਜਾਏਗੀ ਤੇ ਫਿਰ ਮੈਂ ਇਨਸ਼ਾਅੱਲਾ ਤਫਸੀਲ ਨਾਲ ਬਿਆਨ ਕਰਾਂਗਾ ਤੁਹਾਨੂੰ। ਜੇ ਨਾ ਨਿਬੜੀ ਤਾਂ ਵੀ ਬਿਆਨ ਕਰਾਂਗਾ। ਇੱਕ ਜ਼ਾਤੀ ਮਸਲਾ ਵੀ ਹੈ ਤੇ ਕੌਮੀ ਮਸਲਾ ਵੀ ਹੈ। ਤੁਸੀਂ ਬੁਝਾਰਤਾਂ ਤੋਂ ਪਰੇਸ਼ਾਨ ਹੁੰਦੇ ਹੋਵੋਗੇ, ਖਿਜੋਗੇ ਕਿ ਮੈਂ ਕੀ ਗੱਲ ਕਰ ਰਿਹਾ ਔਰ ਸਿਰ ਪੈਰ ਇਹਦਾ ਕੋਈ ਨਹੀਂ, ਪਰ ਸਿਰ ਪੈਰ ਤੁਹਾਨੂੰ ਉਦੋਂ ਸਮਝ ਆਏਗਾ ਜਦੋਂ ਮੈਂ ਇਹ ਸਾਰੀ ਗੱਲ ਸੁਣਾਵਾਂਗਾ। ਔਰ ਇਹ ਸਮਝ ਲਓ ਵੀ ਇਹ ਮੇਰੀ ਜ਼ਿੰਦਗੀ ਦੀ ਹੁਣ ਤੱਕਰ ਦੀ ਸਭ ਤੋਂ ਵੱਡੀ ਕਹਾਣੀ, ਸਭ ਤੋਂ ਵੱਡਾ ਵਾਕਿਆ ਹੈ ਜਿਹੜਾ ਮੈਂ ਸਾਂਝਾ ਕਰਨ ਜਾਵਾਂਗਾ। ਇਹਦੇ 'ਤੇ ਮੈਂ ਚਾਹਵਾਂ ਤਾਂ ਮੈਂ ਕਿਤਾਬ ਵੀ ਲਿਖ ਸਕਦਾ, ਔਰ ਚਾਹਵਾਂ ਤਾਂ ਤੁਹਾਨੂੰ ਨਰੇਟ ਕਰਕੇ ਉਂਝ ਵੀ ਸੁਣਾ ਸਕਣਾ, ਜ਼ਬਾਨੀ ਵੀ ਸੁਣਾ ਸਕਣਾ। ਅਤੇ ਮੈਂ ਵੀਡੀਓ ਦੇ ਰਾਹੀਂ ਕੋਸ਼ਿਸ਼ ਕਰਾਂਗਾ ਤੁਹਾਨੂੰ ਸੁਣਾਉਣ ਦੀ। ਕਿਤਾਬ 'ਚ ਮੇਰੀ ਕੋਈ ਐਡਾ ਇੰਟਰਸਟ ਨਹੀਂ ਹੁੰਦਾ, ਮਿਹਨਤ ਵਾਲਾ ਕੰਮ ਹੁੰਦਾ, ਟਾਈਮ ਲੱਗ ਜਾਂਦਾ। ਔਰ ਇਹ ਜੋ ਹਕਾਇਕ ਮੈਂ ਫੇਸ ਕਰ ਰਿਹਾ ਔਰ ਜੋ ਚੀਜ਼ਾਂ ਮੈਂ ਵੇਖ ਰਿਹਾ, ਇਹਨਾਂ ਦਾ ਸਾਂਝਾ ਕਰਨਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਔਰ ਲੇਟ ਇਸ ਗੱਲੋਂ ਵੀ ਨਹੀਂ ਕਰਾਂਗਾ ਜ਼ਿਆਦਾ ਕਿ ਇਹਦੇ ਵਿੱਚ ਇਹ ਜਿੰਨੀਆਂ ਗੱਲਾਂ ਲੇਟ ਹੋਣਗੀਆਂ ਓਨਾ ਹੀ ਕੌਮ ਵਾਸਤੇ, ਸਾਡੀ ਕੌਮ ਵਾਸਤੇ, ਮੇਰੀ ਕੌਮ ਵਾਸਤੇ, ਮੇਰੀ ਪੰਜਾਬੀ ਕੌਮ ਵਾਸਤੇ ਨੁਕਸਾਨਦੇਹ ਹੋਵੇਗਾ। ਸੋ ਮੈਂ ਤੁਹਾਨੂੰ ਬਹੁਤਾ ਇੰਤਜ਼ਾਰ ਨਹੀਂ ਕਰਵਾਵਾਂਗਾ। ਉਮੀਦ ਹੈ ਕਿ ਹਫ਼ਤੇ ਡੇਢ ਦੇ ਵਿੱਚ ਸੂਰਤ ਹਾਲ ਵਾਜ਼ੇ ਹੋ ਜਾਏਗੀ, ਜੇ ਉਸ ਤੋਂ ਪਹਿਲੇ ਵੀ ਵਾਜ਼ੇ ਹੋ ਗਈ ਤਾਂ ਵੀ। ਅਤੇ ਫਿਰ ਮੈਂ ਸਾਰੀਆਂ ਗੱਲਾਂ ਸਾਂਝੀਆਂ ਕਰਾਂਗਾ। ਬਸ ਇੱਕ ਬੇਨਤੀ ਹੈ, ਮੈਨੂੰ ਵੀ ਹੁਣ ਹਾਸਾ ਹੀ ਆਉਂਦਾ ਹੈ ਕਿ ਬੰਦਾ, हज़रत अली का फरमान है कि मैंने अपने इरादों के टूटने से अपने रब को पहचाना। तो मेरा भी वही हाल है अज कि मैं बड़ा अपने आप नाल वादा किया सी कि मैं मुड़ के उर्दू नहीं बोलनी या उर्दू नहीं लिखनी उदों तक कि जो तक स्कूलों च पंजाबी लग नहीं जाती। लेकिन ये मामला चूँकि ऐसा है कि जिहड़ा ना सिर्फ मैं पंजाबियों नूं दसना चाहुंदा बल्कि हर पाकिस्तानी नूं दसना चाहुंदा, और ਕਿਸੇ ਨੂੰ ਇਹ ਬਹਾਨਾ ਨਹੀਂ ਦੇਣਾ ਚਾਹੁੰਦਾ ਕਿ ਜੀ ਸਾਨੂੰ ਤਾਂ ਪੰਜਾਬੀ ਨਹੀਂ ਸਮਝ ਆਉਂਦੀ ਅਤੇ ਇਸ ਬਾਰੋਂ ਅਸੀਂ ਤੁਹਾਡੀ ਗੱਲ ਨਹੀਂ ਸੁਣੀ। ਮੈਂ ਇਸ ਵਾਸਤੇ ਇਹ ਆਪਣੇ ਵੀਰਾਂ ਨੂੰ, ਆਪਣੇ ਪੰਜਾਬੀ ਵੀਰਾਂ ਨੂੰ ਜਿਹੜੇ ਮੇਰੇ ਦਿਲ 'ਚ ਰਹਿੰਦੇ ਨੇ, ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਯਾਰ ਇੰਨੀ ਕੁ ਮੇਰੀ ਗਲਤੀ ਮੈਨੂੰ ਮਾਫ਼ ਕਰਿਆ ਜੇ। ਵਾਅਦਾ ਤਾਂ ਮੈਂ ਆਪਣੇ ਨਾਲ ਹੀ ਕੀਤਾ ਸੀ, ਕਿਸੇ ਨਾਲ ਨਹੀਂ ਸੀ ਕੀਤਾ ਕਿ ਮੈਂ ਮੁੜ ਕੇ ਉਦੋਂ ਤੱਕ ਉਰਦੂ ਨਹੀਂ ਬੋਲਣੀ ਜਦੋਂ ਤੱਕ ਪੰਜਾਬੀ ਲੱਗ ਨਹੀਂ ਜਾਂਦੀ। ਬਹਰਹਾਲ ਫਿਰ ਵੀ ਇੱਕ ਸੰਗ ਹੈ ਕਿ ਯਾਰ ਵਿਚਲੇ ਸਨ ਇਹ ਮੈਨੂੰ ਕਰਨਾ ਪੈਂਦਾ ਪਿਆ, ਪਰ ਯਕੀਨ ਜਾਣੋ ਇਹ ਆਪਣੀ ਕੌਮ ਵਾਸਤੇ, ਇਹ ਆਪਣੇ ਪੰਜਾਬ ਵਾਸਤੇ ਔਰ ਇਹ ਪਾਕਿਸਤਾਨ ਵਾਸਤੇ ਵੀ ਹੈ। ਮੈਂ ਚਾਹਾਂਗਾ ਕਿ ਮੇਰੀ ਇਹ ਗੱਲ ਜਿਹੜੀ ਹੈ ਇਹ ਉਰਦੂ ਸਪੀਕਿੰਗ ਵੀ ਸਮਝੇ, ਸਿੰਧੀ ਵੀ ਸਮਝੇ, ਬਲੋਚ ਵੀ ਸਮਝੇ, ਪਸ਼ਤੂਨ ਵੀ ਸਮਝੇ, ਔਰ ਹਰ ਉਹ ਬੰਦਾ ਸਮਝੇ ਜਿਹਨੂੰ ਇਹ ਬਹਾਨਾ ਹੁੰਦਾ ਹੈ। ਸਾਡੇ ਪੰਜਾਬੀਆਂ 'ਚ ਵੀ ਕਈਆਂ ਨੂੰ ਬਹਾਨਾ ਹੁੰਦਾ ਕਿ ਜੀ ਸਾਨੂੰ ਪੰਜਾਬੀ ਤੁਹਾਡੀ 'ਚ ਔਖੀ ਹੋ ਜਾਂਦੀ ਹੈ ਅਤੇ ਸਮਝ ਨਹੀਂ ਆਉਂਦੀ। ਲਿਹਾਜ਼ਾ ਉਹ ਮੈਂ ਉਰਦੂ ਵਿੱਚ ਕਰਾਂਗਾ ਅਤੇ ਉਰਦੂ ਬੋਲਣ ਦੀ ਥੋੜ੍ਹੀ ਜਿਹੀ ਪ੍ਰੈਕਟਿਸ ਵੀ ਕਰਾਂਗਾ, ਕਿਉਂਕਿ ਮੈਂ ਇੱਕ ਮੁੱਦਤ ਤੋਂ ਕਦੀ ਪਬਲਿਕ ਫੋਰਮ 'ਤੇ, ਇੰਜ ਦੇ ਫੋਰਮ 'ਚ ਜਾਂ ਆਪਣੀ ਵੀਡੀਓ 'ਚ ਉਰਦੂ ਨਹੀਂ ਬੋਲੀ। ਐਵੇਂ ਸ਼ਰਮਿੰਦਗੀ ਜੀ ਹੁੰਦੀ ਹੈ। ਉਹ ਜਿਵੇਂ ਟਾਟੇ ਨੇ ਆਖਿਆ ਸੀ ਕਿ ਜੀ ਪੰਜਾਬੀ ਜਦੋਂ ਉਰਦੂ ਬੋਲਦਾ ਤਾਂ ਲੱਗਦਾ ਝੂਠ ਬੋਲਦਾ, ਅਤੇ ਇਸ ਵਾਅਦੇ ਦੇ ਨਾਲ ਕਿ ਝੂਠ ਇੱਕ ਰੱਤੀ ਨਹੀਂ ਹੋਵੇਗਾ। ਔਰ ਜਦੋਂ ਮੈਂ ਉਰਦੂ 'ਚ ਸਾਰੇ ਪਾਕਿਸਤਾਨੀਆਂ ਨੂੰ ਇਹ ਗੱਲ ਸੁਣਾ ਹਟਾਂਗਾ ਅਤੇ ਫਿਰ ਇਹ ਗੱਲ ਮੈਂ ਆਪਣੇ ਪੰਜਾਬੀ ਵੀਰਾਂ ਵਾਸਤੇ ਵੀ ਵੱਖਰੀ ਸਾਂਝੀ ਕਰਾਂਗਾ ਆਪਣੀ ਮਾਂ ਬੋਲੀ 'ਚ, ਜਿਹਦੇ ਨਾਲ ਮੈਨੂੰ ਇਸ਼ਕ ਹੈ। ਸੋ ਇਹ ਅੱਜ ਦੀ ਇੰਨੀ ਕੋਈ ਬਸ ਮੈਂ ਤੁਹਾਨੂੰ ਇਸ਼ਾਰਾ ਹੀ ਦੇਣਾ ਚਾਹੁੰਦਾ ਸਾਂ। ਔਰ ਜਿਹੜੇ ਵੀਰ ਕੋਈ ਪਰੇਸ਼ਾਨ ਹੋਣ ਕਿ ਮੈਂ ਇੰਨੇ ਦਿਨਾਂ ਦਾ ਗਾਇਬ ਕਿੱਥੇ ਹਾਂ, ਉਹਨਾਂ ਨੂੰ ਬਸ ਇੰਨੀ ਬੇਨਤੀ ਕਿ ਮੈਂ ਬਹੁਤ ਇੱਕ ਵੱਡੀ ਮੁਸ਼ਕਿਲ 'ਚ ਘਿਰਿਆ ਵਾਂ ਅੱਜ ਕੱਲ੍ਹ,
ਔਰ ਉਹ ਮੁਸ਼ਕਲ ਜਦੋਂ ਸਾਂਝੀ ਕਰਾਂਗਾ ਤੁਹਾਡੇ ਨਾਲ ਤੇ ਤੁਸੀਂ ਵੀ ਸਮਝ ਜਾਓਗੇ ਕਿ ਮੇਰਾ ਜਿਹੜਾ ਮਸਲਾ ਸੀ ਜਾਂ ਮੇਰਾ ਜਿਹੜਾ ਤੁਹਾਡੇ ਨਾਲ ਗੱਲ ਸੀ ਵੀ ਮੈਂ ਵੱਡੀ ਮੁਸ਼ਕਲ 'ਚ ਉਲਝਿਆ, ਉਹ ਤੁਸੀਂ ਵੀ ਮੰਨ ਜਾਓਗੇ ਕਿ ਵਾਕਈ ਇਹ ਵੱਡੀ ਮੁਸ਼ਕਲ ਸੀ। ਰੱਬ ਰਾਖਾ, ਆਪਣਾ ਖਿਆਲ ਰੱਖਿਆ ਜੀ। ਵੇਲਾ ਮਿਲਦਿਆਂ ਹੀ ਤੁਹਾਡੇ ਨਾਲ ਸਾਰੀ ਗੱਲ ਸਾਂਝੀ ਕਰਾਂਗਾ।